With your support, we can raise your voice globally. उन्होंने पगड़ी इशू ਨੂੰ ਬਿਲਕੁਲ मतलब कि फ्रांस ਦੇ ਰਾਸ਼ਟਰਪਤੀ ਦੇ ਸਾਹਮਣੇ ਲੈ ਕੇ ਆਇਆ ਹੀ ਨਹੀਂ ਹੈ. With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. ਜਿਹੜਾ ਕੋਈ ਮਹਾਨ ਸਿੱਖ ਹੈ ਕਿਹੜਾ ਤੁਹਾਡਾ ਰੋਲ ਮਾਡਲ ਹੈ? ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ. And it's just, representative of a culture that's all about peace. Support your TV channel and help us take your voices to everyone around the world for every human rights issue. ਯੂਨਾਈਟਿਡ ਸਿੱਖ ਜਥੇਬੰਦੀ ਨੇ ਫ੍ਰੈਂਚ ਅਤੇ ਯੂਰਪੀਅਨ ਕੋਰਟਸ ਦੇ ਨਾਲ-ਨਾਲ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਮੇਟੀ ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ, ਨਿਊਜ਼ TV 84 ਦੇ ਨਾਲ ਵਿਊਅਰਸ। ਅੱਜ TV 84 ਨਿਊਜ਼ ਦੇ ਇਸ ਸੈਗਮੈਂਟ ਦੇ ਵਿੱਚ ਅਸੀਂ ਤੁਹਾਨੂੰ ਇੱਕ ਐਸੀ ਸ਼ਖਸੀਅਤ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਦੀ ਜ਼ਿੰਦਗੀ ਤੋਂ ਅਸੀਂ ਇੰਸਪਾਇਰਡ ਵੀ ਹੋਵਾਂਗੇ, ਮੋਟੀਵੇਟ ਵੀ ਹੋਵਾਂਗੇ ਤੇ ਸਾਨੂੰ ਬਹੁਤ ਕੁਝ ਲਰਨ ਕਰਨ ਵੀ ਮਿਲੇਗਾ। ਬਹੁਤ ਵਾਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਐਸੇ ਮੋੜ ਤੇ ਪਹੁੰਚ ਜਾਂਦੇ ਹਾਂ ਜਿੱਥੇ ਅਸੀਂ ਗਲਤੀਆਂ ਕਰਦੇ ਹਾਂ, ਗਲਤ ਕੰਮ ਕਰਦੇ ਹਾਂ, ਗਲਤ ਸੰਗਤ ਦੇ ਵਿੱਚ ਪੈ ਜਾਂਦੇ ਹਾਂ ਅਤੇ ਸਾਨੂੰ ਲੱਗਦਾ ਹੈ ਕਿ ਉਸ ਰੰਗ ਭਰੀ ਦੁਨੀਆ ਦੇ ਵਿੱਚੋਂ ਅਸੀਂ ਨਹੀਂ ਨਿਕਲ ਪਾਵਾਂਗੇ। ਉਸ ਨਸ਼ੇ ਦੀ ਜ਼ਿੰਦਗੀ ਦੇ ਆਦੀ ਹੋ ਜਾਂਦੇ ਹਾਂ। ਕਲੱਬਸ, ਅਲਕੋਹਲ, ਡਰੱਗਸ ਆਦਿ ਖਤਰਨਾਕ ਚੀਜ਼ਾਂ ਦੇ ਐਡਿਕਟਡ ਹੋ ਜਾਂਦੇ ਹਾਂ। ਵਿਊਅਰਸ, ਜਿਸ ਸ਼ਖਸੀਅਤ ਨਾਲ ਅੱਜ ਮੈਂ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੀ ਹਾਂ, ਉਹਨਾਂ ਦੀ ਜ਼ਿੰਦਗੀ ਵੀ ਕੁਝ ਐਸੇ ਰੁਝਾਨ ਵਾਲੀ ਸੀ, ਪਰ ਵਾਹਿਗੁਰੂ ਦੀ ਮਿਹਰ ਦੇ ਨਾਲ ਉਹ ਹੁਣ ਸਿੱਖੀ ਸਰੂਪ ਦੇ ਵਿੱਚ ਹਨ। ਬਾਕੀ ਐਡਿਕਟਡ ਲੋਕਾਂ ਨੂੰ ਨਸ਼ਿਆਂ ਵਿੱਚੋਂ ਕੱਢਣ ਦੇ ਲਈ ਮਦਦ ਕਰਦੇ ਹਨ ਅਤੇ ਆਪਣਾ ਦਸਵੰਧ ਕੱਢ ਕੇ ਸਿੱਖੀ ਪ੍ਰਚਾਰ ਵੀ ਕਰਦੇ ਹਨ। ਸਾਡੀ ਮੁਰਾਦ ਹੈ ਸਰਦਾਰ ਗੁਰਲਾਲ ਸਿੰਘ ਜੀ ਤੋਂ, ਜਿਹੜੇ ਕਿ ਸੋਸ਼ਲ ਮੀਡੀਆ ਦੇ ਵਿੱਚ ਵੀ ਕਾਫੀ ਐਕਟਿਵ ਹਨ ਅਤੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਬਾਰੇ ਇੱਕ ਆਰਟੀਕਲ ਲਿਖਿਆ ਸੀ ਜਿਹੜਾ ਕਿ ਫੇਸਬੁੱਕ ਤੇ ਕਾਫੀ ਵਾਇਰਲ ਹੋਇਆ। ਸੋ ਵਿਊਅਰਸ, ਅੱਜ ਅਸੀਂ ਗੁਰਲਾਲ ਸਿੰਘ ਜੀ ਦੇ ਕੋਲੋਂ ਉਹਨਾਂ ਦੀ ਜ਼ਿੰਦਗੀ ਬਾਰੇ, ਜੀਵਨ ਬਾਰੇ ਅਤੇ ਕਿਸ ਤਰ੍ਹਾਂ ਉਹਨਾਂ ਦੀ ਲਾਈਫ ਦੇ ਵਿੱਚ ਇਹ ਚੇਂਜ ਆਇਆ, ਇਸ ਬਾਰੇ ਗੱਲਬਾਤ ਕਰਾਂਗੇ। ਤਾਂ ਸਾਨੂੰ ਹੁਣ ਲਾਈਨ ਤੇ ਜੁੜ ਚੁੱਕੇ ਨੇ ਵਿਸਕਾਂਸਨ ਤੋਂ ਸਰਦਾਰ ਗੁਰਲਾਲ ਸਿੰਘ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਸਭ ਤੋਂ ਪਹਿਲਾਂ TV 84 ਦੇ ਦਰਸ਼ਕਾਂ ਦੇ ਪਹਿਲੀ ਵਾਰ ਰੂਬਰੂ ਹੋਣ ਤੇ ਮੈਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਸੋ ਵੀਰ ਜੀ, ਜਿਹੜਾ ਅੱਜ ਦਾ ਤੁਹਾਨੂੰ ਅਸੀਂ ਪ੍ਰੋਗਰਾਮ ਕਰ ਰਹੇ ਹਾਂ, ਬੇਸਿਕਲੀ ਜਿਹੜਾ ਹੈਗਾ ਇਹ ਪ੍ਰੋਗਰਾਮ ਪੂਰਾ ਉਹਨਾਂ ਬੱਚਿਆਂ ਦੇ ਲਈ ਹੈ ਜਿਹੜੇ ਪੰਜਾਬ ਦੇ ਵਿੱਚ ਜਾਂ ਬਾਹਰ ਦੇ ਦੇਸ਼ਾਂ ਦੇ ਵਿੱਚ ਨਸ਼ਿਆਂ ਦੇ ਆਦੀ ਹੋ ਜਾਂਦੇ ਨੇ, ਪਰ ਉਹਨਾਂ ਨੂੰ ਕੋਈ ਸੈਕਿੰਡ ਆਪਸ਼ਨ ਨਹੀਂ ਮਿਲਦੀ ਕਿ ਇਹਨਾਂ ਨਸ਼ਿਆਂ ਤੋਂ ਬਾਹਰ ਕਿੱਦਾਂ ਨਿਕਲੇ ਜਾਵੇ। ਸੋ ਬੇਸਿਕਲੀ ਜਿਹੜਾ ਇਹ ਪ੍ਰੋਗਰਾਮ ਹੈ ਮੈਂ ਉਹਨਾਂ ਨੂੰ ਡੈਡੀਕੇਟ ਕਰਦੀ ਹਾਂ। ਸੋ ਵੀਰ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹਾਂਗੀ ਤੁਹਾਡੀ ਪਿਛਲੀ ਜ਼ਿੰਦਗੀ ਦੇ ਬਾਰੇ ਅਤੇ ਜਿਹੜੀ ਹੁਣ ਤੁਸੀਂ ਸਿੱਖੀ ਸਰੂਪ ਦੇ ਵਿੱਚ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਹੈ, ਇਹ ਲਾਈਫ ਚੇਂਜ ਹੋਈ ਹੈ ਤੁਹਾਡੀ, ਇਸ ਬਾਰੇ ਸਾਨੂੰ ਪੂਰੇ ਵੇਰਵੇ ਸਹਿਤ ਜਾਣਕਾਰੀ ਦਿਓ। ਹਾਂਜੀ,
ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਆਪ ਜੀ ਨੇ ਸਟੂਡੀਓ 'ਚ ਬੁਲਾਇਆ ਜੀ। ਮੇਰਾ ਨਾਮ ਗੁਰਲਾਲ ਸਿੰਘ ਹੈ ਜੀ, ਮੇਰੀ ਏਜ 34, ਲਾਈਕ ਮੈਂ 1982 ਬੋਰਨ ਆ ਜੀ। ਕੁਝ ਸਮਾਂ ਪਹਿਲਾਂ ਜਦ ਮੈਂ ਆਪਣੇ ਹਾਈ ਸਕੂਲ ਕਰਕੇ ਇੰਡੀਆ, ਮੈਂ ਕਾਲਜ ਐਡਮਿਸ਼ਨ ਚੰਡੀਗੜ੍ਹ ਲਈ ਸੀ। ਓਕੇ। ਤੇ ਚੰਡੀਗੜ੍ਹ ਉਦੋਂ ਮੇਰੀ ਸੰਗਤ, ਮੇਰਾ ਫਰੈਂਡ ਸਰਕਲ ਏਦਾਂ ਦਾ ਸੀ ਕਿ ਮੇਰੇ ਨਾਲ ਕੋਈ ਮੰਤਰੀ ਦਾ ਬੱਚਾ ਹੈ, ਕੋਈ IPS ਆਫਿਸਰ ਦਾ ਹੈ, ਕੋਈ ਚੰਗੇ ਲੈਂਡਲੋਰਡ ਦਾ, ਕੋਈ ਲਾਈਕ ਆਰਮੀ ਰਿਟਾਇਰਡ ਆਫਿਸਰ ਦੇ ਬੱਚੇ ਨੇ, ਸਾਰੇ ਮਤਲਬ ਇੱਕ ਚੰਗੇ ਘਰੋਂ ਮੁੰਡੇ ਕੁੜੀਆਂ ਸੀਗੇ। ਪਰ ਉਹ ਇੱਕ ਲਾਈਫ ਸਟਾਈਲ ਉੱਥੇ ਏਦਾਂ ਦਾ ਸੀਗਾ ਕਿ ਕੋਈ ਸ਼ਰਾਬ, ਸਿਗਰਟ, ਮਤਲਬ ਅਫੀਮ, ਇਹਨਾਂ ਚੀਜ਼ਾਂ ਨੂੰ ਇੱਕ ਆਮ ਨੋਰਮਲ ਚੀਜ਼ਾਂ ਗਿਣਿਆ ਜਾਂਦਾ ਸੀਗਾ ਜੀ। ਤੇ ਉਸ ਕਰਕੇ ਮੈਂ ਵੀ ਮਤਲਬ ਰੈਗੂਲਰ ਡਰਿੰਕਰ, ਰੈਗੂਲਰ ਸਮੋਕਰ ਸੀਗਾ। ਤੇ ਕਦੇ ਅਹਿਸਾਸ ਵੀ ਨਹੀਂ ਹੋਇਆ ਸੀ ਕਿ ਮੈਂ ਕੁਝ ਗਲਤ ਕਰ ਰਿਹਾ, ਕਿਉਂਕਿ ਬਸ ਮਨ 'ਚ ਹੁੰਦਾ ਸੀ ਕਿ ਜਿਹੜੀ ਚੀਜ਼ ਪੀਣ ਲਈ ਬਣੀ ਹੈ ਮਤਲਬ ਕੋਈ ਨੁਕਸਾਨ ਨਹੀਂ ਹੈ। ਕਦੇ ਇਹ ਵੀ ਨਹੀਂ ਸੋਚਿਆ ਕਿ ਮੇਰਾ ਜਨਮ ਸਿੱਖ ਧਰਮ 'ਚ ਹੋਇਆ ਹੈ ਕਿ ਉਸ ਧਰਮ ਦੇ ਵਿੱਚ ਜਿੱਥੇ ਕਿ ਗੁਰੂ ਸਾਹਿਬ ਦਾ ਘੋੜਾ ਇੱਕ ਤੰਬਾਕੂ ਦੇ ਖੇਤ 'ਚ ਨਹੀਂ ਗਿਆ ਤੇ ਮੈਂ ਸਾਰਾ ਦਿਨ ਉਸ ਤੰਬਾਕੂ ਨੂੰ ਪੀਣਾ, ਮੇਰੇ ਰੂਮ ਦੇ ਵਿੱਚ, ਮੇਰੀ ਪਾਕਟ ਦੇ ਵਿੱਚ ਸਿਗਰਟ ਦਾ ਪੈਕ ਰਹਿੰਦਾ। ਕਦੇ ਅਹਿਸਾਸ ਨਹੀਂ ਹੋਇਆ ਸੀ। ਕਲੱਬ ਜਾਣਾ, ਹੋਰ ਮਤਲਬ ਪੁੱਠੇ ਸਿੱਧੇ ਕੰਮ ਕਰਨੇ, ਮਤਲਬ ਇੱਕ ਸ਼ੌਕ ਸੀ, ਇੱਕ ਆਦੀ ਹੋ ਚੁੱਕਿਆ ਸੀ। ਕਦੇ ਇਸ ਚੀਜ਼ ਨੂੰ ਅਹਿਸਾਸ ਵੀ ਨਹੀਂ ਹੋਇਆ ਸੀ, ਨਾ ਹੀ ਕਿਸੇ ਨੇ ਕੋਈ ਗਾਈਡ ਕੀਤਾ ਸੀ, ਨਾ ਹੀ ਕੋਈ ਮੇਰਾ ਦੋਸਤ ਮਿੱਤਰ ਸੀ ਕਿਸੇ ਨੇ ਇਹ ਕਿਹਾ ਹੋਵੇ ਕਿ ਤੂੰ ਗਲਤ ਕਰ ਰਿਹਾ ਹੈ, ਆਪਾਂ ਨੂੰ ਕੁਛ ਹੋਰ ਕਰਨਾ ਚਾਹੀਦਾ। ਹਾਲਾਤ ਏਦਾਂ ਦੇ ਸੀ ਕਿ ਤਕਰੀਬਨ ਐਵਰੀ ਅਦਰ ਫਰੈਂਡ ਮੇਰਾ ਉਹ ਸਿਗਰਟ ਪੀਂਦਾ ਸੀ ਜਾਂ ਉਹ ਡਰਿੰਕ ਕਰਦਾ ਸੀ। ਇਨਫੈਕਟ ਇੱਥੇ ਤੱਕ ਕਿ ਕਈ ਮੇਰੀਆਂ ਫੀਮੇਲ ਫਰੈਂਡ, ਮਤਲਬ ਕਲਾਸਮੇਟਸ ਲਾ ਲਓ, ਉਹ ਵੀ ਡਰਿੰਕ ਤੇ ਸਿਗਰਟ ਤੱਕ ਪੀਂਦੀਆਂ ਸੀ। ਓਕੇ ਜੀ। ਤਾਂ ਵੀਰ ਜੀ ਫਿਰ ਡਰਾਮੈਟਿਕ ਜਿਹੜਾ ਚੇਂਜ ਆਇਆ ਕਿਸ ਤਰ੍ਹਾਂ ਆਇਆ? ਇਹ ਜੀ ਲਾਈਕ 2004 ਦੇ ਵਿੱਚ ਮੈਂ US ਮਾਈਗ੍ਰੇਟ ਹੋ ਗਿਆ। ਓਕੇ। ਤੇ US ਆ ਕੇ ਵੀ ਨਾ ਮੋਸਟਲੀ ਕਹਿੰਦੇ ਆ ਕਿ ਆਦਤਾਂ ਇਨਸਾਨ ਦੀਆਂ ਛੁੱਟਣੀਆਂ ਬਹੁਤ ਔਖੀਆਂ ਹੁੰਦੀਆਂ। ਓਕੇ। ਤੇ ਇੱਥੇ ਆ ਕੇ ਵੀ ਹੌਲੀ ਹੌਲੀ ਉਦਾਂ ਦੀ ਸੰਗਤ ਹੀ ਮਿਲੀ, ਉਦਾਂ ਦੇ ਲੋਕ ਹੀ ਮਿਲੇ, ਖਾਣ ਪੀਣ ਵਾਲੇ ਮਿਲੇ ਜੀ। ਬੜੀ ਮੱਚ ਉਦਾਂ ਦਾ ਰੂਟੀਨ ਹੀ ਕੰਟੀਨਿਊ ਰਿਹਾ, ਬਟ ਉਹਨਾਂ ਜ਼ਿਆਦਾ ਨਹੀਂ ਕਿਉਂਕਿ ਇੱਥੇ ਕੰਮ ਕਰੀਦਾ ਸੀ। ਬਟ ਇੱਕ ਮੈਂ ਇੱਥੇ ਇਕੱਲਾ ਸੀ, ਇੱਕ ਆਪਣੀ ਲਾਈਫ 'ਚ ਜ਼ਿਆਦਾ ਮਸਤ ਸੀਗਾ ਕਿ ਕੋਈ ਫਰੈਂਡਸ ਵੀ ਸੀਗੇ, ਵੀਕਐਂਡ ਤੇ ਚਲੋ ਪਾਰਟੀ ਕਰ ਲਈ, ਸੇਮ ਚੀਜ਼, ਕੋਈ ਰੂਟੀਨ ਨਹੀਂ ਸੀ, ਕੋਈ ਕੁਝ ਨਹੀਂ ਸੀ। ਹਾਂਜੀ। ਅਰਾਊਂਡ 2010 ਦੇ ਵਿੱਚ ਆ ਕੇ ਜੀ ਕਾਫੀ ਸਨੋ ਸੀਗੀ ਤੇ ਮੈਂ ਉਤੋਂ ਤਿਲਕ ਕੇ ਡਿੱਗਦਾ। ਓਕੇ। ਡਿੱਗਦਾ ਤੇ ਮੇਰੇ ਨੀ ਦੇ ਵਿੱਚ ਕਾਫੀ ਪੇਨ ਹੁੰਦੀ ਆ ਜੀ। 1-2 ਦਿਨ ਤਾਂ ਮੈਂ ਵੈਸੇ ਨੋਰਮਲੀ ਕਿ ਚਲੋ ਵੈਸੇ ਡਿੱਗਿਆ, ਦਰਦ ਹੋਇਆ, ਜਿੱਦਾਂ ਪੰਜਾਬੀ 'ਚ ਆਪਾਂ ਕਹਿ ਦਿੰਦੇ ਕਿ ਟਕੋਰ ਕਰ ਲਈਏ, ਏਦਾਂ ਦਾ ਦੇਸੀ ਤਰੀਕਾ ਕੀਤਾ, ਬਟ ਨਹੀਂ ਹੋਇਆ। ਹੌਲੀ ਹੌਲੀ ਪੇਨ ਵੱਧਦਾ ਗਿਆ ਜੀ। Then I went to a doctor. ਡਾਕਟਰ ਕੋਲੇ ਗਿਆ, ਡਾਕਟਰ ਨੇ ਪੇਨ ਕਿਲਰਸ, ਵਿਟਾਮਿਨਸ ਦਿੱਤੇ। ਵੀਕ ਬਾਈ ਵੀਕ, ਇਟ ਬੀਨ ਕਪਲ ਵੀਕਸ ਤੋਂ ਬਾਅਦ ਕੀ ਹੋਇਆ ਕਿ ਕੋਈ ਰਿਜ਼ਲਟ ਨਹੀਂ, ਰਿਜ਼ਲਟ ਸੇਮ। ਇਹ ਕਰਦਾ ਸੀ ਕਿ ਸ਼ਾਮ ਨੂੰ ਕੰਮ ਤੋਂ ਫ੍ਰੀ ਹੋ ਕੇ ਮੈਂ ਆਪਦੀ ਡਰਿੰਕ ਲੈ ਕੇ 3-4 ਪੈਗ ਲਾ ਕੇ ਸੌ ਜਾਂਦਾ, ਕਿਉਂਕਿ ਮੈਨੂੰ ਲੱਗਦਾ ਸੀ ਕਿ ਦਰਦ ਵੀ ਘੱਟ ਜਾਂਦਾ ਸੀ, ਕਿਉਂਕਿ ਇੱਕ ਸ਼ਰਾਬ ਦੇ ਨਸ਼ੇ ਨਾਲ ਮੈਨੂੰ ਹੁੰਦਾ ਸੀ ਕਿ ਚਲੋ ਠੀਕ ਹੈ ਜੀ। ਕਾਫੀ ਸਮਾਂ ਨਿਕਲਦਾ ਗਿਆ, ਮੈਂ MRI ਕਰਾਈ। MRI ਕਰਾਉਣ ਤੋਂ ਬਾਅਦ ਮੈਨਿਸਕਸ ਟੀਅਰ ਆਇਆ, ਡਾਕਟਰਸ ਨੇ ਸਰਜਰੀ ਦੱਸਿਆ। ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਸਰਜਰੀ ਠੀਕ ਹੈ, ਬਟ ਕੰਪਲੀਕੇਸ਼ਨਸ ਆ ਸਕਦੀਆਂ ਫਿਊਚਰ ਦੇ ਵਿੱਚ। ਬਟ ਐਟ ਦੈਟ ਟਾਈਮ ਆਈ ਵਾਸ young, I'm still young, but at that time I was like 28. Okay. ਮੈਂ ਸਰਜਰੀ ਕਰਾਉਣਾ ਨਹੀਂ ਚਾਹੁੰਦਾ ਸੀ। ਮੈਂ ਫਿਜ਼ੀਓਥੈਰੇਪਿਸਟ ਗੱਲ ਕੀਤੀ, ਪਰਸਨਲ ਟ੍ਰੇਨਰ ਜਿਮ ਹਾਇਰ ਕੀਤਾ, ਦੇਸੀ ਜਿਹੜੇ ਤੇਲ ਵਗੈਰਾ ਜੋ ਕਿਸੇ ਨੇ ਮੈਨੂੰ ਦੱਸਿਆ ਮੈਂ ਸਾਰੇ ਰਸਤੇ ਅਪਣਾਏ। ਹਾਂਜੀ। ਬਹੁਤ ਬੁਰਾ ਹਾਲ, ਮਤਲਬ ਇੱਕ ਦਿਨ ਮੈਨੂੰ ਇਹ ਲੱਗ ਰਿਹਾ ਸੀ ਕਿ ਵੀ ਰੱਬਾ ਇਹ ਤਾਂ ਮੇਰੀ ਲੱਤ ਹੀ ਕੱਟੀ ਹੁੰਦੀ ਵੀ ਮੈਂ ਇੰਨਾ ਦੁਖੀ ਹੁੰਨਾ, ਖੜ ਕੇ ਮੇਰਾ ਕੰਮ ਹੁੰਦਾ ਜੀ। ਵੀ I was in too much pain, ਮਤਲਬ ਮੈਂ ਪੇਨ ਬਾਰੇ, ਦਰਦ ਬਾਰੇ ਮੈਂ ਬਿਆਨ ਵੀ ਨਹੀਂ ਕਰ ਸਕਦਾ ਕਿ ਕਿੰਨਾ ਪੇਨ ਹੁੰਦਾ ਸੀ ਜੀ। ਇੱਕ ਦਿਨ ਮੈਂ ਬੈਠਾ ਆਪਣੇ ਕੰਮ ਤੇ ਜੀ, ਮੈਂ ਗੂਗਲ ਤੇ ਸਰਚ ਕਰ ਰਿਹਾ ਕਿ ਕੋਈ ਦੇਸੀ ਇਲਾਜ, ਕੋਈ ਹੋਮਮੇਡ ਰੈਮੇਡੀਜ਼ ਪੇਨ ਕਿਲਰ ਲਈ, ਨੀ ਪੇਨ ਲਈ ਜੀ। ਉੱਥੇ ਲਿਖਿਆ ਆ ਗਿਆ ਗੁਰਬਾਣੀ ਇਜ਼ ਦ ਸੋਲੂਸ਼ਨ ਆਫ ਐਵਰੀਥਿੰਗ। ਓਕੇ। ਹੁਣ ਗੁਰਬਾਣੀ ਨਾਲ ਤਾਂ ਮੇਰਾ ਕੋਈ ਕਨੈਕਸ਼ਨ ਨਹੀਂ ਸੀ। ਠੀਕ ਹੈ, ਗੁਰੂ ਮਹਾਰਾਜ ਵਿਸ਼ਵਾਸ ਕਰਦੇ ਸੀ ਕਿ ਗੁਰਦੁਆਰਾ ਸਾਹਿਬ ਜਾਂਦੇ ਆ, ਬਟ ਮੈਨੂੰ ਕੁਝ ਪਤਾ ਨਹੀਂ ਸੀ।
ਮੈਨੂੰ ਤਾਂ ਇੱਥੋਂ ਤੱਕ ਇਹ ਵੀ ਨਹੀਂ ਪਤਾ ਸੀ ਕਿ ਆਪਣੇ 10 ਗੁਰੂਆਂ ਦੇ ਨਾਮ ਕੀ ਨੇ। ਥੋੜਾ ਬਹੁਤਾ ਜੋ ਬੇਸਿਕ ਗੱਲਾਂ ਹੁੰਦੀਆਂ ਮਤਲਬ ਪਤਾ ਸੀ। ਗੁਰਦੁਆਰਾ ਸਾਹਿਬ ਕਦੀ ਕਦਾਈ ਜਾਈਦਾ ਸੀ। ਹਾਂਜੀ। ਬਟ ਜਦੋਂ ਤੁਸੀਂ ਤਕਲੀਫ ਚੋਂ, ਪੇਨ ਚੋਂ ਤੁਸੀਂ ਹਰ ਰਸਤਾ, ਹਰ ਤਰੀਕਾ ਅਪਣਾ ਕੇ ਦੇਖ ਲਿਆ, ਕੋਈ ਰਿਜ਼ਲਟ ਨਹੀਂ ਮਿਲਿਆ, ਤੇ ਚਲੋ ਮੈਂ ਕਿਹਾ ਵੀ ਇਹ ਚੀਜ਼ ਵੀ ਅਪਣਾਈ ਜਾਏ ਜੀ। ਉੱਥੇ ਲਿਖਿਆ ਆ ਗਿਆ ਸਰਬ ਰੋਗ ਔਖਦ ਨਾਮ ਮਿਸ਼ਨ ਹੈ, ਜਿਹੜੇ ਕਿ ਡਾਕਟਰ ਬਲਵੰਤ ਸਿੰਘ ਐਕਸ ਕੈਪਟਨ ਨੇ ਆਰਮੀ ਦੇ, ਉਹਨਾਂ ਦੇ ਬ੍ਰਦਰ ਨੇ ਰਿਟਾਇਰਡ IAS ਨੇ, I forgot his name ਜੀ, ਉਹਨਾਂ ਨੇ ਮਿਸ਼ਨ ਸ਼ੁਰੂ ਕੀਤਾ ਸੀਗਾ। ਹਾਂਜੀ। ਮੈਂ ਉਹ YouTube ਤੇ ਜਾ ਕੇ ਵੀਡੀਓਜ਼ ਦੇਖਣੀਆਂ ਤੇ ਸ਼ਬਦਾਂ ਜਾਪ ਸ਼ੁਰੂ ਕਰਤਾ। ਫਿਰ ਮੈਂ ਡਾਕਟਰ ਸਾਹਿਬ ਨੂੰ ਕਾਲ ਲਾਈ। ਡਾਕਟਰ ਸਾਹਿਬ ਉਦੋਂ USA ਸੀਗੇ, ਉਹਨਾਂ ਨਾਲ ਗੱਲ ਹੋਈ। ਉਹਨਾਂ ਨੇ ਮੈਨੂੰ ਦੱਸਿਆ ਕਿ ਦੁਨਿਆਵੀ ਇਲਾਜ ਵੀ, ਡਾਕਟਰੀ ਇਲਾਜ ਵੀ ਜ਼ਰੂਰੀ ਹੈ, ਵਾਈਟਮਿਨ ਵਗੈਰਾ ਲਓ, ਵੀ ਭਰੋਸਾ ਰੱਖੋ ਜੀ। ਚਲੋ ਜੀ, ਉਸ ਤੋਂ ਬਾਅਦ ਉਹ ਡਾਕਟਰ ਸਾਹਿਬ ਨੇ ਇੱਕ ਭੈਣ ਜੀ ਦੀ ਡਿਊਟੀ ਲਗਾਈ ਕਿ ਤੁਸੀਂ ਗੁਰਲਾਲ ਸਿੰਘ ਨੂੰ ਕਾਲ ਕਰਕੇ ਪੁੱਛੋ ਵੀ ਹਾਊ ਇਜ਼ ਫੀਲਿੰਗ। ਹਾਂਜੀ। ਇੱਕ ਭੈਣ ਜੀ ਦੀ ਮੈਨੂੰ ਕਾਲ ਆਈ ਐਂਡ ਸ਼ੀ ਵਾਸ ਆਸਕਿੰਗ ਅਬਾਊਟ, ਮੈਨੂੰ ਥੋੜੀ ਜਿਹੀ ਸ਼ਰਮ ਵੀ ਆਈ ਉਹਨਾਂ ਨਾਲ ਗੱਲ ਕਰਦੇ ਕਿ ਨੈਵਰ ਮੈਟ ਹਰ, ਮੈਨੂੰ ਪਤਾ ਨਹੀਂ ਸੀ ਕੌਣ ਨੇ ਜੀ। ਮੈਂ ਉਹਨਾਂ ਨਾਲ ਆਪਣੀ ਗੱਲ ਸ਼ੇਅਰ ਕੀਤੀ, ਮੇਰੀ ਇਹ ਪ੍ਰੋਬਲਮ ਆ। ਹਾਂਜੀ। ਉਹ ਕਹਿੰਦੇ ਕਿ ਤੁਹਾਨੂੰ ਕੀ ਪਸੰਦ ਸੀ, ਕੀ ਹੌਬੀਜ਼ ਨੇ। ਮੈਂ ਉਹਨੂੰ ਆਪਣੀ ਹੌਬੀਜ਼ ਦੱਸੀਆਂ। ਉਹ ਕਹਿੰਦੇ ਮੈਂ ਤੁਹਾਨੂੰ ਇੱਕ ਬੁੱਕ ਭੇਜਿਆ ਸੀ, ਬੁੱਕ ਪੜ੍ਹਨੀ ਪਸੰਦ ਕਰੋਗੇ? ਮੈਂ ਕਿਹਾ ਸ਼ੋਰ। ਉਹਨਾਂ ਨੇ ਮੈਨੂੰ ਈਮੇਲ ਤੇ PDF ਫਾਈਲ ਤੌਰ ਤੇ ਭੇਜੀ। ਇੱਕ ਬੁੱਕ ਦਾ ਨਾਮ ਸੀ ਸੇਕ ਨਇਆ ਜੀ, ਇਹ ਸੰਤ ਬਾਬਾ ਸੇਵਾ ਸਿੰਘ ਜੀ ਦੀ ਲਿਖੀ ਹੋਈ ਹੈ, ਜੋ ਕਿ ਸੰਤ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਦੀ ਜੀਵਨੀਆਂ ਜੀ। ਪਰ ਮੈਂ ਇਹ ਚੀਜ਼ਾਂ ਨੂੰ ਮੰਨਦਾ ਹੀ ਨਹੀਂ ਸੀ, ਜੋ ਕਿ ਅੱਜ ਕੱਲ੍ਹ ਮੈਜੋਰਿਟੀ ਚ ਲੋਕ ਆਪਣੇ ਮਤਲਬ ਕਹਿੰਦੇ ਆ ਬਾਬੇ ਆਏ ਆ, ਸੰਤ ਆਏ ਆ, ਸੰਤ ਹੈ ਨਹੀਂ। ਮੇਰੀ ਵੀ ਮੱਤ ਉਦਾਂ ਦੀ ਹੁੰਦੀ ਸੀ। ਮੈਂ ਕਿਹਾ ਵੀ ਫਰਗੇਟ ਇਟ, ਹਨਾ, ਵੀ ਕਿਹੜਾ ਪੜੂਗਾ ਇਸ ਚੀਜ਼ ਨੂੰ। ਹਾਂਜੀ। ਚਲੋ ਟਾਈਮ ਗਿਆ, ਨੋਰਮਲ ਰੂਟੀਨ ਚੱਲਦੀ ਰਹੀ ਐਵਰੀਡੇ। ਕੰਮ ਤੋਂ ਬਾਅਦ ਡਰਿੰਕ ਲੈ ਲੈਣੀ, ਰਾਤ ਨੂੰ ਸੋ ਜਾਣਾ, ਦਿਨ ਚ ਫਿਰ ਤਕਲੀਫ ਸ਼ੁਰੂ ਹੋ ਜਾਣੀ। ਇੱਕ ਦਿਨ ਮੈਂ ਜਿਮ ਦੇ ਵਿੱਚ ਸਾਈਕਲਿੰਗ ਕਰ ਰਿਹਾ ਜੀ। ਮੈਂ ਕਿਹਾ ਵੀ ਕਿਉਂ ਨਾ ਉਹ ਪੜ੍ਹੀ ਜਾਏ, ਹਨਾ, ਵੀ ਕੋਈ ਨੁਕਸਾਨ ਤਾਂ ਹੈ ਨਹੀਂ ਪੜ੍ਹਨ ਦਾ। ਮੈਂ ਉਹ ਪੜ੍ਹਦਾ ਗਿਆ। ਬਸ ਮਾਈ ਸੈਕੰਡ ਔਰ ਥਰਡ ਡੇ ਮੈਨੂੰ ਬਸ ਅੰਦਰੋਂ ਇੱਕ ਫੀਲਿੰਗ ਆਈ, ਅੰਦਰੋਂ ਇੱਕ ਆਵਾਜ਼ ਆਈ, ਮੈਨੂੰ ਰਿਅਲਾਈਜ਼ ਕਰਾਇਆ ਪ੍ਰਮਾਤਮਾ ਨੇ। ਹਾਂਜੀ। ਗੁਰਲਾਲ ਸਿੰਘ ਵੀ ਤੂੰ ਇੱਕ ਸਿੱਖ ਧਰਮ ਚ ਪੈਦਾ ਹੋਇਆ, ਵੀ ਤੂੰ ਕਿਹੜੇ ਰਸਤੇ ਤੇ ਆ ਨਾ, ਵੀ ਕੋਈ ਵੀ ਦਰਦ ਤੋਂ ਬਚਣ ਲਈ ਸ਼ਰਾਬ ਪੀ ਕੇ ਸੌ ਜਾਣਾ ਇਜ਼ ਨਾਟ ਦ ਸੋਲੂਸ਼ਨ, ਕੋਈ ਪਰਮਾਨੈਂਟ ਸੋਲੂਸ਼ਨ ਹੋਏ। ਮੈਂ ਉਹ ਬਾਬਾ ਹਰਨਾਮ ਸਿੰਘ ਦੇ ਜੀਵਨ ਤੋਂ ਬੜਾ ਪ੍ਰਭਾਵਿਤ ਹੋਇਆ ਕਿ ਇੱਕ ਮਹਾਂਪੁਰਸ਼, ਉਹਨਾਂ ਦਾ ਜੀਵਨ ਇਹ ਹੈ ਵੀ ਉਹਨਾਂ ਨੇ ਕੋਈ ਦੁਨਿਆਵੀ ਚੀਜ਼ਾਂ ਨੂੰ ਪਹਿਲ ਨਹੀਂ। ਸਾਡੇ ਵਰਗਿਆਂ ਨੇ ਸਾਰਾ ਕੁਛ ਦੇਖਣਾ ਹੈ ਕਿ ਸਾਡੇ ਕੋਲੇ ਲੇਟੈਸਟ ਗੱਡੀ ਹੋਏ, ਲੇਟੈਸਟ ਫੋਨ ਹੋਏ, ਇਹ ਹੋਏ, ਹੈ ਨਾ, ਦੁਨਿਆਵੀ ਚੀਜ਼ਾਂ। ਬਿਲਕੁਲ। ਬਹੁਤ ਇੰਪੈਕਟ ਕੀਤਾ। ਦੈਨ ਆਈ ਰਿਅਲਾਈਜ਼ ਕਿ ਨਹੀਂ, ਵੀ ਮੈਂ ਇੱਕ ਗਲਤ ਰਸਤੇ ਤੇ ਚੱਲ ਰਿਹਾ। ਓਕੇ। ਹੌਲੀ ਹੌਲੀ ਮੈਨੂੰ ਬਸ ਉਸ ਬੁੱਕ ਤੋਂ ਪੜ੍ਹਨ ਦੇ ਸਾਰ ਮੇਰੇ ਇੱਕ ਪਰਮਾਤਮਾ ਪ੍ਰਤੀ, ਗੁਰਬਾਣੀ ਪ੍ਰਤੀ, ਗੁਰਦੁਆਰਾ ਪ੍ਰਤੀ ਇੱਕ ਡਿਫਰੈਂਟ ਤਰ੍ਹਾਂ ਦੀ ਖਿੱਚ ਸ਼ੁਰੂ ਹੋ ਗਈ ਜੀ। ਮੈਂ ਸਾਰਾ ਦਿਨ ਕੰਨ ਤੇ ਹੈਡਫੋਨ ਲਗਾ ਕੇ ਕੰਮ ਦੇ ਵਕਤ ਵੀ ਗੁਰਬਾਣੀ ਸੁਣਦਾ ਰਹਿਣਾ। ਜਪਜੀ ਸਾਹਿਬ, ਜਾਪ ਸਾਹਿਬ, ਸੁਖਮਨੀ ਸਾਹਿਬ, ਜੋ ਵੀ ਬਾਣੀ ਦਾ ਪਾਠ ਮੈਨੂੰ ਮਿਲਣਾ ਮੈਂ ਸੁਣਦੇ ਰਹਿਣਾ, ਸ਼ਬਦਾਂ ਦੇ ਜਾਪ ਸੁਣਦੇ ਰਹਿਣੇ। ਜੇ ਮੈਨੂੰ ਮੌਕਾ ਮਿਲਦਾ ਤਾਂ ਮੈਂ ਕਰਦਾ। ਹੌਲੀ ਹੌਲੀ ਕੁਝ ਸਮੇਂ ਤੱਕ ਮੈਨੂੰ ਮੇਰਾ ਜਿਹੜਾ ਪੇਨ ਸੀਗਾ, ਮੈਨੂੰ ਰਿਅਲਾਈਜ਼ ਹੋਣ ਲੱਗ ਗਿਆ ਕਿ ਮੈਨੂੰ ਪੇਨ ਨਹੀਂ ਹੁੰਦਾ। ਕਿ ਵੀਕ ਦੇ ਵਿੱਚ 2 ਦਿਨ ਪੇਨ ਹੋਣਾ, 3 ਦਿਨ ਵਿਦਾਊਟ ਪੇਨ। ਮੇਰਾ ਹੋਰ ਟਰਸਟ ਵੱਧ ਗਿਆ, ਵਿਸ਼ਵਾਸ ਵੱਧ ਗਿਆ। ਏਦਾਂ ਕਰਦੇ ਕਰਦੇ ਇੱਕ ਸਮਾਂ ਆਇਆ ਕਿ ਡਰਿੰਕਿੰਗ ਛੁੱਟ ਗਈ। ਫਿਰ ਇੱਕ ਵਾਰ ਹੌਲੀ ਹੌਲੀ ਫਿਰ ਜਦੋਂ ਗੁਰਬਾਣੀ ਤੋਂ ਮੈਨੂੰ ਇੱਕ ਅਲੱਗ ਤਰ੍ਹਾਂ ਦਾ ਜੋ ਨਸ਼ਾ, ਮੈਨੂੰ ਇੱਕ ਸ਼ਰਾਬ ਦੀ ਬੋਤਲ ਜਾਂ ਸਿਗਰਟ ਦੇ ਪੈਕ, ਜਾਂ ਮੈਂ ਕਿਸੇ ਟਾਈਮ ਅਫੀਮ ਵੀ ਖਾਂਦਾ ਰਿਹਾ, ਜ਼ਿਆਦਾ ਨਹੀਂ ਬਟ ਜਿੰਨੀ ਵੀ ਖਾਧਾ, ਜੋ ਨਸ਼ਾ ਮੈਨੂੰ ਉਸ ਤੋਂ ਮਿਲਦਾ ਸੀ, ਮੈਨੂੰ ਉਹ ਸਰੂਰ, ਇੱਕ ਨਸ਼ਾ ਮੈਨੂੰ ਗੁਰਬਾਣੀ ਚੋਂ ਮਿਲਣਾ ਸ਼ੁਰੂ ਹੋ ਗਿਆ। ਤੇ ਮੈਂ ਹੌਲੀ ਹੌਲੀ ਗੁਰਬਾਣੀ ਨੂੰ ਹੋਰ ਪੜ੍ਹਨਾ ਸ਼ੁਰੂ ਕਰਤਾ, ਹੋਰ ਸੁਣਨਾ ਸ਼ੁਰੂ ਕਰਤਾ। ਮੈਂ ਬੁੱਕਸ ਮੰਗਾਉਣੀਆਂ ਸ਼ੁਰੂ ਕਰਤੀਆਂ ਵੀ ਸਿੱਖ ਇਤਿਹਾਸ ਤੇ ਰਿਲੇਟਡ, ਆਪਣੇ ਆਪ ਨੂੰ ਬਿਜ਼ੀ ਰੱਖਣ ਲਈ ਜੀ। ਡੇ ਬਾਈ ਡੇ ਏਦਾਂ ਹੁੰਦਾ ਗਿਆ। ਫਿਰ ਇੱਕ ਵਾਰ ਮੈਂ ਇੱਕ ਬੁੱਕ ਪੜ੍ਹੀ, ਮੈਂ ਉਸ ਤੋਂ ਮੇਰੇ ਉਹ ਦਿਮਾਗ ਤੇ ਬੈਠੀ। ਫਿਰ ਏਦਾਂ ਹੀ ਮੈਂ ਮੀਟ ਛੱਡਿਆ, ਡਰਿੰਕਿੰਗ ਦੀ ਆਦਤ ਛੁੱਟ ਗਈ ਸੀ, ਸਮੋਕਿੰਗ ਦੀ ਆਦਤ। I was even in fact ਇਸ ਇੰਸੀਡੈਂਟ ਤੋਂ ਪਹਿਲਾਂ ਵੀ ਮੈਂ ਬਹੁਤ ਦੇਰ ਤੋਂ ਟਰਾਈ ਕਰ ਰਿਹਾ ਸੀ। I was trying to quit smoke, ਬਟ ਮੇਰੇ ਤੋਂ ਹੋ ਨਹੀਂ ਪਾ ਰਿਹਾ ਸੀ ਜੀ। ਬਹੁਤ ਮੁਸ਼ਕਿਲ ਸੀ। 10-15 ਦਿਨ ਕੁਇਟ ਹੋ ਜਾਂਦੀ, ਫਿਰ ਮਤਲਬ ਹੋ ਨਹੀਂ ਰਿਹਾ ਸੀ। ਬਸ
ਇੱਕ ਦਿਨ ਮੇਰਾ ਫਰੈਂਡ ਮੇਰੇ ਨਾਲ ਆ, ਉਹ ਵੀ ਮੇਰੇ ਕੰਮ ਕਰ ਰਿਹਾ ਸੀ, ਦੋਨੇ ਇਕੱਠੇ ਕੰਮ ਕਰ ਰਹੇ। ਮੇਰੇ ਬਸ ਮਨ ਦੇ ਅੰਦਰ ਪ੍ਰਮਾਤਮਾ ਨੂੰ ਇੱਕ ਆਵਾਜ਼ ਆਈ ਕਿ ਗੁਰਲਾਲ ਸਿੰਘ ਚੌਪਈ ਸਾਹਿਬ ਦਾ ਪਾਠ ਕਰ ਤੇ ਪ੍ਰਮਾਤਮਾ ਅੱਗੇ ਅਰਦਾਸ ਕਰ। ਮੈਂ ਜ਼ਿੰਦਗੀ ਚੌਪਈ ਸਾਹਿਬ ਦਾ ਪਾਠ ਕਦੇ ਨਹੀਂ ਕੀਤਾ ਸੀ। ਮੈਂ ਕੰਮ ਤੇ ਬੈਠੇ ਨਹੀਂ ਚੌਪਈ ਸਾਹਿਬ ਦਾ ਪਾਠ ਕੀਤਾ, ਪਾਠ ਕਰਕੇ ਅਰਦਾਸ ਕੀਤੀ ਗੁਰੂ ਮਹਾਰਾਜ ਚਰਨਾਂ ਚ, ਸੱਚੇ ਪਾਤਸ਼ਾਹ ਜੀ ਮੈਂ ਆਪਣਾ ਜ਼ੋਰ ਲਗਾ ਲਿਆ, ਮੇਰੇ ਹੱਥ 'ਚ ਕੁਛ ਨਹੀਂ ਹੈ, ਸਾਰਾ ਕੁਝ ਤੁਹਾਡੇ ਹੱਥ 'ਚ ਹੈ, ਮੈਂ ਇਹ ਚੀਜ਼ ਛੱਡਣਾ ਚਾਹੁੰਦਾ, ਮੇਰੀ ਸਹਾਇਤਾ ਕਰੋ। ਉਸ ਦਿਨ ਤੋਂ ਬਾਅਦ 1 ਦਿਨ 2 ਦਿਨ ਵੀਕ ਹੋ ਗਿਆ, ਮਹੀਨਾ ਹੋ ਗਿਆ, 4 months 5 months 6 months ਕਾਫੀ ਸਮਾਂ ਨਿਕਲ ਗਿਆ, ਮੇਰੀ ਉਹ ਆਦਤ ਟੁੱਟ ਗਈ। ਫਿਰ ਮੇਰਾ ਹੋਰ ਵਿਸ਼ਵਾਸ ਵੱਧਦਾ ਗਿਆ। ਮੇਰੇ ਦੋਸਤਾਂ ਨੇ ਵੀ ਬੜਾ ਮੇਰਾ ਮਜ਼ਾਕ ਉਡਾਉਣਾ ਸ਼ੁਰੂ ਕੀਤਾ, ਕਿਉਂਕਿ ਮੈਂ ਇੱਕ ਏਦਾਂ ਦਾ ਬੰਦਾ ਸੀ ਕਿ ਜੋ ਕਿ 1 ਹਫ਼ਤੇ ਦੇ ਵਿੱਚ ਇੰਡੀਆ ਦੇ ਰਹਿੰਦੇ ਟਾਈਮ 4 ਦਿਨ ਕਲੱਬ ਜਾਣਾ, ਮੇਰੇ ਦਿਨ ਦੀ ਸ਼ੁਰੂਆਤ ਟ੍ਰਾਂਸ ਟੈਕਨੋ ਮਿਊਜ਼ਿਕ ਤੋਂ ਸ਼ੁਰੂ ਹੋਣੀ। ਮੇਰਾ ਪੰਜਾਬੀ ਕਲਚਰ ਮੀਨਸ ਕਿ ਬੋਲਣਾ ਪੰਜਾਬੀ ਸੀ, ਬਟ ਪੰਜਾਬੀ ਗਾਣੇ ਗੂੜੀ ਨਹੀਂ ਕਦੇ ਸੁਣਨੇ, ਪੰਜਾਬੀ ਪਹਿਰਾਵਾ ਨਹੀਂ, ਇੰਗਲਿਸ਼ ਮਿਊਜ਼ਿਕ ਸੁਣਨਾ। ਇਹ ਮੈਂ ਗੱਲ ਇੰਡੀਆ ਦੇ ਸਮੇਂ ਦੀ ਹੀ ਗੱਲ ਕਰ ਰਿਹਾ। ਤਾਂ ਉਹਨਾਂ ਨੇ ਮਜ਼ਾਕ ਉਡਾਉਣਾ ਸ਼ੁਰੂ ਕਰਤਾ ਕਿ ਇਹ ਤੈਨੂੰ ਕੀ ਹੋ ਗਿਆ ਨਾ, ਵਾਈ ਯੂ ਜਸਟ ਟਾਕ ਅਬਾਊਟ ਗੁਰਬਾਣੀ ਓਨਲੀ ਨਾਊਅਡੇਜ਼। ਫੇਸਬੁੱਕ ਵਗੈਰਾ ਤੇ ਵੀ ਜੋ ਮਨ ਦੇ ਅੰਦਰ ਜੋ ਇੱਕ ਗੁਰਬਾਣੀ ਚ ਕੋਈ ਚੀਜ਼ ਚੰਗੀ ਚੀਜ਼ ਲੱਗਣੀ ਉਹ ਸ਼ੇਅਰ ਕਰ ਦੇਣੀ। ਬੜੇ ਲੋਕਾਂ ਨੇ ਕਹਿਣਾ ਕਿ ਤੈਨੂੰ ਕੀ ਹੋ ਗਿਆ, ਤੂੰ ਅੱਜ ਕੱਲ ਬੜਾ ਰੱਬ ਕਰਨ ਲੱਗ ਗਿਆ। ਬਟ ਮੈਂ ਕਿਸੇ ਨੂੰ ਆਪਣੀ ਅੰਦਰਲੀ ਫੀਲਿੰਗ ਦੱਸ ਵੀ ਨਹੀਂ ਸਕਦਾ ਸੀ, ਜੇ ਦੱਸਦਾ ਸੀ ਤਾਂ ਮਜ਼ਾਕ ਉਡਾਉਂਦੇ ਸੀ। ਪਹਿਲਾਂ ਵੀ ਮੈਂ ਉਹ ਕੰਮ ਕਰ ਰਿਹਾ ਸੀ ਜੋ ਮੈਨੂੰ ਚੰਗਾ ਲੱਗਦਾ ਸੀ, ਹੁਣ ਵੀ ਮੈਂ ਉਹੀ ਕਰ ਰਿਹਾ ਸੀ ਜੋ ਮੈਨੂੰ ਚੰਗਾ ਲੱਗਦਾ ਸੀ। ਬਿਲਕੁਲ ਟਾਈਮ ਸਮਾਂ ਨਿਕਲਦਾ ਗਿਆ। ਫਿਰ ਇੱਕ ਗੁਰਮੁਖ ਪਿਆਰੇ ਨਾਲ ਮੇਰੀ ਮੁਲਾਕਾਤ ਹੋਈ ਗੁਰਦੁਆਰਾ ਸਾਹਿਬ। ਮੁਲਾਕਾਤ ਨਾਲ ਵੀ ਇੱਕ ਉਹ ਸਿੰਘ ਸੀਗਾ ਕਿ ਉਹਦੇ ਨਾਲ ਫਿਰ ਥੋੜਾ ਜਿਹੀ ਮੇਰੀ ਸਾਂਝ ਪੈ ਗਈ, ਕਿਉਂਕਿ ਉਸ ਤੋਂ ਪਹਿਲਾਂ ਮੇਰੀ ਕਿਸੇ ਨਾਲ ਕੋਈ ਸਾਂਝ ਨਹੀਂ ਸੀ। ਮੇਰੀ ਇੱਕ YouTube ਜਾਂ ਇੱਕ ਆਨਲਾਈਨ ਗੁਰਮੁਖ ਦੇ ਉੱਤੇ ਵੈਬਸਾਈਟ ਸੀਗੀਆਂ ਜਾਂ ਬੁੱਕ ਮੇਰੇ ਉਹੀ ਸਹਾਇਤਾ ਸੀਗੀਆਂ, ਬਟ ਇੱਕ ਦੋਸਤ ਜਾਂ ਮਿੱਤਰ ਕੋਈ ਗਾਈਡ ਕਰਨ ਵਾਲਾ ਸੀ। ਫਿਰ ਉਹਦੀ ਮੁਲਾਕਾਤ ਨਾਲ ਕਾਫੀ ਕੋਈ ਕੁਐਸਚਨ ਹੋਣੇ, ਕੋਈ ਮਨ 'ਚ ਸ਼ੰਕੇ ਹੋਣੇ ਜਾਂ ਕੋਈ ਸਵਾਲ ਹੋਣੇ, ਫਿਰ ਉਹਦੇ ਨਾਲ ਗੱਲਾਂ ਕਰਦੇ ਗਏ। ਇਸ ਕਰਕੇ ਫਿਰ ਮਤਲਬ ਇੱਕ ਗੁਰਮੁਖ ਪਿਆਰਾਂ ਦੀ ਸੰਗਤ ਦੇ ਕਾਰਨ ਮੈਨੂੰ ਸਿੱਖੀ ਵਾਲੇ ਪਾਸੇ ਲਿਆਂਦਾ। ਓਕੇ, ਸੋ ਜਾਣੀ ਕਿ ਤੁਹਾਡੀ ਸੰਗਤ ਵੀ ਚੇਂਜ ਹੋ ਗਈ ਸੀਗੀ ਇਸ ਦੇ ਨਾਲ ਨਾਲ ਸਭ ਕੁਝ। ਤੋ ਵੀਰ ਜੀ, ਜਿਸ ਤਰ੍ਹਾਂ ਤੁਸੀਂ ਪੂਰੀ ਗੱਲ ਕੀਤੀ ਹੈ ਕਿ ਤੁਸੀਂ ਇੱਕ ਜਿਹੜਾ ਤੁਹਾਡਾ ਲੱਤ ਦਾ ਪੇਨ ਸੀਗਾ, ਗੋਡੇ ਦਾ ਪੇਨ ਸੀ, ਤੁਸੀਂ ਕਿਉਰ ਕਰਨ ਦੇ ਲਈ ਤੁਸੀਂ ਗੁਰਬਾਣੀ ਵੱਲ ਚਲੇ ਗਏ, ਪਰ ਤੁਹਾਨੂੰ ਇੱਕਦਮ ਗੁਰਬਾਣੀ ਦੇ ਨਾਲ ਤੁਹਾਡੀ ਪੂਰੀ ਲਾਈਫ ਚੇਂਜ ਹੋ ਗਈ। ਪਰ ਜਿਸ ਤਰ੍ਹਾਂ ਪਹਿਲਾਂ ਵੀ ਗੱਲ ਕਰ ਚੁੱਕੀ ਕਿ ਜਿਹੜਾ ਇਹ ਸ਼ੋਅ ਹੈਗਾ ਅਸੀਂ ਯੰਗ ਜਨਰੇਸ਼ਨ ਨੂੰ ਡੈਡੀਕੇਟ ਕਰਦੇ, ਬਿਕੋਜ਼ ਯੂ ਯੋਰਸੈਲਫ ਇਜ਼ ਵੈਰੀ ਯੰਗ, ਯੂ ਓਨਲੀ 34 years old। ਪਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਤੁਸੀਂ ਗੱਲ ਕੀਤੀ, ਬਹੁਤ ਨਸ਼ਾ ਈਜ਼ੀਲੀ ਮਿਲਦਾ ਹੈ। ਜਦੋਂ ਅਸੀਂ ਪੰਜਾਬ ਦੇ ਵਿੱਚ ਵੱਖ-ਵੱਖ ਸ਼ਖਸੀਅਤਾਂ ਨਾਲ ਗੱਲਬਾਤ ਕਰਦੇ ਹਾਂ, ਸਾਨੂੰ ਪਤਾ ਲੱਗਦਾ ਕਿ ਪੰਜਾਬ ਦੇ ਵਿੱਚ ਐਨੂਅਲੀ 60,000 ਕਰੋੜ ਰੁਪਏ ਦਾ ਜਿਹੜਾ ਨਸ਼ਾ ਹੈ ਵਿਕਦਾ ਵੀ ਹੈ ਤੇ ਖਰੀਦਿਆ ਵੀ ਜਾਂਦਾ ਹੈ। ਜਿਹੜੀ ਇਹ ਜਨਰੇਸ਼ਨ ਨਸ਼ਿਆਂ ਦੀ ਆਦੀ ਹੋ ਚੁੱਕੀ ਹੈ, ਇਹਨਾਂ ਕੋਲ ਨਸ਼ਿਆਂ ਕੋਲ ਨਿਕਲ ਨਹੀਂ ਹੋ ਰਿਹਾ, ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ ਜੀ, ਮੈਂ ਤਾਂ ਉਹਨਾਂ ਲਈ ਇਹੀ ਗੱਲ ਕਹੂੰਗਾ ਕਿ ਗੁਰੂ ਮਹਾਰਾਜ ਕਹਿੰਦੇ ਆ, ਚਰਨ ਚਰਨ ਗੁਰ ਏਕ ਪੈਂਡਾ ਜਾਏ ਚਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲਿਤ ਹੈ। ਜੀ ਸਾਨੂੰ ਇੱਕ ਕਦਮ ਸਤਿਗੁਰੂ ਜੀ ਵੱਲ, ਗੁਰੂ ਮਹਾਰਾਜ ਵੱਲ ਵਧਾਉਣਾ ਪਏਗਾ ਤੇ ਗੁਰੂ ਮਹਾਰਾਜ ਹਜ਼ਾਰਾਂ ਕਦਮ ਲੈਣ ਆਪਾਂ ਨੂੰ ਅੱਗੇ ਆਉਣਗੇ। ਇੱਕ ਐਫਰਟ ਕਰਨਾ, ਇੱਕ ਉਦਮ ਕਰਨਾ, ਗੁਰੂ ਮਹਾਰਾਜ ਨੇ ਆਪਾਂ ਨੂੰ ਕਿਹਾ ਕਿ ਜੇ ਆਪਾਂ ਹੱਥ ਤੇ ਹੱਥ ਕਰਕੇ ਬੈਠਾਂਗੇ ਤਾਂ ਕੁਛ ਨਹੀਂ ਹੋਣਾ। ਅੰਦਰੋਂ ਹਰ ਕੋਈ ਵੀ ਇਨਸਾਨ ਹੈ, ਚਾਹੇ ਉਹ ਰੂਟੀਨ 'ਚ ਨਸ਼ਾ ਕਰਦਾ ਹੈ, ਚਾਹੇ ਉਹ ਵੀਕਐਂਡ ਤੇ ਕਰਦਾ ਹੈ, ਚਾਹੇ ਉਹ ਅੱਜ ਕੱਲ੍ਹ ਇੱਕ ਨਵਾਂ ਬਹਾਨਾ ਚ ਲੈ ਕੇ ਸੋਸ਼ਲ ਹੋਣ ਲਈ ਕਰਦਾ, ਉਹ ਕਿਤੇ ਨਾ ਕਿਤੇ ਦੁਖੀ ਹੁੰਦਾ ਹੈ, ਕਿਉਂਕਿ ਕਿਸੇ ਨਾ ਘਰ ਦੇ ਵਿੱਚ ਕਲੇਸ਼ ਹੁੰਦਾ ਜਾਂ ਬੜੀਆਂ ਪ੍ਰੋਬਲਮ, ਫਾਈਨੈਂਸ਼ੀਅਲ ਪ੍ਰੋਬਲਮ, ਹੈਲਥ ਇਸ਼ੂਜ਼, ਲਾਈਕ ਬਹੁਤ ਜ਼ਿਆਦਾ ਇਸ਼ੂਜ਼ ਹੁੰਦੇ ਆ। ਬਹੁਤ ਛੱਡਣਾ ਚਾਹੁੰਦੇ ਆ, ਬਟ ਮੇਰੀ ਇੱਕ ਇਹੀ ਬੇਨਤੀ ਹੈ, ਮੈਂ ਇਹੀ ਕਹੂੰਗਾ ਸਾਰਿਆਂ ਨੂੰ ਕਿ ਵੀ ਤੁਸੀਂ ਡਾਕਟਰ ਦੀ ਸਹਾਇਤਾ ਵੀ ਲਓ, ਟ੍ਰੀਟਮੈਂਟ ਲਓ, ਬਟ ਉਹਦੇ ਨਾਲ ਗੁਰਬਾਣੀ ਇਜ਼ ਦ ਸੋਲੂਸ਼ਨ ਆਫ ਐਵਰੀਥਿੰਗ। ਮਤਲਬ ਗੁਰਬਾਣੀ ਦੇ ਵਿੱਚ ਇੰਨੀ ਤਾਕਤ ਹੈ, ਮੇਰਾ ਇਹ ਮੰਨਣਾ ਹੈ, ਮੈਨੂੰ ਨਹੀਂ ਪਤਾ ਕੋਈ ਮੇਰੀ ਇਸ ਗੱਲ ਨਾਲ ਐਗਰੀ ਕਰੂਗਾ ਕਿ ਨਹੀਂ, ਮੈਨੂੰ ਇਹ ਮੰਨਣਾ ਕਿ ਮੈਂ ਕੁਛ ਵੀ ਚਾਹੁੰਦਾ ਹੈ, ਮੈਨੂੰ ਕੁਛ ਵੀ ਚਾਹੀਦਾ ਹੈ, ਮੈਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਕੇ ਮੈਂ ਲੈ ਸਕਦਾ, ਮੈਨੂੰ ਮਿਲਿਆ ਵੀ ਹੈ। ਇਹਦੇ ਵਿੱਚ ਇੰਨਾ ਆਨੰਦ ਹੈ। ਜਿਹੜੇ ਝੂਠੇ ਨਸ਼ੇ ਆ, ਸ਼ਰਾਬ, ਸਿਗਰਟ, ਇਹ ਝੂਠੇ ਨਸ਼ੇ ਆ। ਆਈ ਡਰਿੰਕ ਲਾਈਕ, ਮਤਲਬ ਮੈਂ ਆਪਣੀ ਜ਼ਿੰਦਗੀ ਦੇ ਵਿੱਚ 14-15 ਸਾਲ ਮੈਂ ਡਰਿੰਕ ਕੀਤੀ ਹੈ। ਉਹ ਇੱਕ ਝੂਠਾ ਨਸ਼ਾ, ਸਵੇਰ ਰਾਤ ਨੂੰ ਪੀਂਦੇ ਹੋ, ਸੁਬਾਹ ਉੱਠਦੇ ਹੋ, ਹੈਂਗਓਵਰ, ਉਹ ਨਸ਼ਾ ਉਤਰ ਜਾਂਦਾ ਹੈ। ਜੇ ਇੱਕ ਗੁਰਬਾਣੀ ਦਾ ਨਸ਼ਾ ਹੈ, ਇੱਕ ਇਸ ਤਰ੍ਹਾਂ ਦਾ ਨਸ਼ਾ ਹੈ ਕਿ ਮਤਲਬ ਸਦਾ ਨਾਲ ਰਹਿੰਦਾ ਹੈ।
ਇਹ ਸਾਨੂੰ ਕਿਤੋਂ ਵੀ ਨਹੀਂ ਮਿਲ ਸਕਦਾ। ਸ਼ਰਾਬ ਦੀ ਬੋਤਲ ਜਾਂ ਹੋਰ ਨਸ਼ਾ ਸਿਰਫ ਕੁਝ ਘੰਟਿਆਂ ਦਾ, ਪਰ ਇਹ ਨਸ਼ੇ ਦਾ ਸਰੂਰ ਹਰ ਵੇਲੇ ਨਾਲ ਰਹਿੰਦਾ। ਬਸ ਹਰ ਵੇਲੇ ਅਰਦਾਸ ਕਰਿਆ ਕਰੋ ਕਿ ਗੁਰੂ ਸਾਹਿਬ ਸਾਨੂੰ ਹਰ ਸਮੇਂ ਹਰ ਥਾਂ ਤੇ ਨਾਮ ਬਾਣੀ ਜਪਾਉਂਦੇ ਰਹਿਣ ਜੀ ਤੇ ਸਿੱਖੀ ਨਾਲ ਜੋੜਨ, ਕਿਉਂਕਿ ਜੋ ਇਸ ਚੀਜ਼ ਦੀ ਇਸ ਜ਼ਿੰਦਗੀ ਵਿੱਚ ਮਜ਼ਾ ਹੈ ਹਾਂਜੀ ਉਹ ਦੂਸਰੇ ਵਿੱਚ ਮਜ਼ਾ ਨਹੀਂ ਹੈ। ਆਪਾਂ ਬਹੁਤ ਲੋਕ ਫੇਕ ਲਾਈਫ ਜਿਉ ਰਹੇ ਆ। ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ, ਗੋਲਕ ਚੱਕਰ ਡਾਲਰ ਪਾਉਂਦੇ ਆ, ਉੱਥੇ ਦੂਸਰਿਆਂ ਦੀਆਂ ਚੀਜ਼ਾਂ ਨੋਟਿਸ ਕਰਦੇ ਆ, ਦੂਸਰਿਆਂ ਡੀਮੈਰਿਟ ਨੋਟਿਸ ਕਰਦੇ ਆ। ਹਾਂਜੀ ਗੁਰਦੁਆਰਾ ਸਾਹਿਬ ਜਾਓ, ਆਪਣੀ ਹਉਮੈ ਈਗੋ ਆਪਣੀਆਂ ਬੁਰੀਆਂ ਆਦਤਾਂ ਮੱਥੇ ਟੇਕ ਕੇ ਆਓ ਕਿ ਸੱਚੇ ਪਾਤਸ਼ਾਹ ਸਾਡੇ 'ਚ ਇਹ ਕਮੀਆਂ ਸਾਡੀਆਂ ਦੂਰ ਕਰੋ। ਤੇ ਗੁਰੂ ਮਹਾਰਾਜ ਹਾਜ਼ਰ ਨਾਜ਼ਰ ਨੇ, ਪਰ ਕਾਰਨ ਇਹ ਆ ਜਾਂਦਾ ਜੀ ਕਿ ਆਪਣੇ ਮੋਸਟਲੀ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਕਿਤਾਬ ਦੇ ਤੌਰ ਤੇ ਜਾਣਦੇ ਨੇ। ਉਹ ਸੋਚਦੇ ਆ ਵੀ ਇੱਥੇ ਕਿਹੜਾ ਵੀ ਕੋਈ ਹੈ। ਗੁਰੂ ਮਹਾਰਾਜ ਦੀ ਹਜ਼ੂਰੀ 'ਚ ਫੋਨ ਤੇ ਗੱਲਾਂ ਕਰੀ ਜਾਣਗੇ, ਟੈਕਸਟ ਮੈਸੇਜਿੰਗ ਕਰਦੇ ਰਹਿਣਗੇ। ਇੱਥੋਂ ਤੱਕ ਕਿ ਆਪਾਂ ਕਿੰਨੇ ਵਾਰ ਦੇਖਦੇ ਹਾਂ ਕਿ ਗੁਰਦੁਆਰੇ ਦੇ ਅੰਦਰ ਲੜਾਈਆਂ ਤੱਕ ਹੁੰਦੀਆਂ, ਪੱਗਾਂ ਤੱਕ ਲੈਂਦੀਆਂ, ਕਿਉਂਕਿ ਉਹਨਾਂ ਨੂੰ ਡਰ ਨਹੀਂ ਹੈ। ਉਹ ਗੁਰੂ ਨੂੰ ਹਾਜ਼ਰ ਨਾਜ਼ਰ ਨਹੀਂ ਸਮਝਦੇ। ਮੇਰਾ ਤਾਂ ਜੀ ਦੇਖੋ, ਜਿਸ ਦਿਨ ਤੋਂ ਮੈਂ ਗੁਰਦੁਆਰਾ ਸਾਹਿਬ ਜਦ ਵੀ ਜਾਣਾ, ਮੇਰਾ ਤਾਂ ਇੱਕ ਅੰਦਰ ਇੰਨਾ ਡਰ, ਇੱਕ ਰਿਸਪੈਕਟ ਕਹਿ ਲਓ, ਉਹਨੂੰ ਡਰ ਕਹਿ ਲਓ, ਹੋ ਜਾਂਦਾ ਕਿ ਮੈਨੂੰ ਇਹ ਲੱਗਦਾ ਹੁੰਦਾ ਕਿ ਗੁਰੂ ਮਹਾਰਾਜ ਦੀ ਨਿਗਾਹ ਮੇਰੇ ਉੱਤੇ ਹੈ ਕਿ ਜੇ ਕੋਈ ਮੈਂ ਚੰਗਾ ਕੰਮ ਨਹੀਂ ਕਰਨਾ ਤਾਂ ਉੱਥੇ ਜਾ ਕੇ ਮੈਂ ਬੁਰਾ ਨਾ ਕਰਾਂ। ਕਿ ਇੱਕ ਉੱਥੇ ਕੁਛ ਆਪਾਂ ਸਿੱਖ ਕੇ ਆਣਾ, ਉੱਥੋਂ ਆਪਾਂ ਕੁਝ ਚੰਗੀ ਚੀਜ਼ ਗ੍ਰਹਿਣ ਕਰਕੇ ਆਣੀ ਹੈ ਤੇ ਆਪਣੀਆਂ ਮਾੜੀਆਂ ਆਦਤਾਂ ਆਪਾਂ ਛੱਡ ਕੇ ਆਣੀ ਹੈ। ਗੁਰਬਾਣੀ ਸੁਣੋ, ਜੇ ਪੜ੍ਹ ਸਕਦੇ ਹੋ ਪੜ੍ਹੋ। ਗੁਰਬਾਣੀ ਦੇ ਰਿਲੇਟਡ ਹੋਰ ਬੜਾ ਇਤਿਹਾਸ ਦੀਆਂ ਕਿਤਾਬਾਂ ਹੈ, ਚੰਗੀਆਂ ਕਿਤਾਬਾਂ, ਚੰਗਾ ਸਾਹਿਤ ਪੜ੍ਹੋ। ਫੇਕ ਨਇਆ ਪੁਸਤਕ ਮੈਂ ਪੜ੍ਹੀ ਹੈ, ਮੈਨੂੰ ਉਸ ਤੋਂ ਲਾਭ ਮਿਲਿਆ, ਮੈਂ ਉਹ ਕਹੂੰਗਾ ਤੁਸੀਂ ਉਹ ਪੜ੍ਹੋ। ਪਰ ਕਈ ਜਿੱਦਾਂ ਕਿ ਕਈ ਲੋਕਾਂ ਨੂੰ ਕਿਸੇ ਇੱਕ ਅੰਗਰੇਜ਼ੀ ਡਾਕਟਰ ਤੋਂ ਇਲਾਜ ਉਹਦਾ ਸਫਲ ਹੋ ਜਾਂਦਾ ਹੈ, ਕਿਸੇ ਦਾ ਦੇਸੀ ਤੋਂ ਟ੍ਰੀਟਮੈਂਟ ਹੋ ਜਾਂਦਾ ਹੈ। ਉਵੇਂ ਇਹ ਮੇਰਾ ਇੱਕ ਪਰਸਨਲ ਐਕਸਪੀਰੀਅੰਸ ਹੈ, ਮੈਂ ਉਹ ਸ਼ੇਅਰ ਕਰ ਰਿਹਾ। ਪਰ ਤੁਸੀਂ ਕੋਈ ਵੀ ਜੋ ਵੀ ਤੁਹਾਨੂੰ ਇੱਕ ਗੁਰਮਤਿ ਦੇ ਉੱਤੇ ਜੋ ਪਰਮਾਤਮਾ ਨਾਲ ਜੋੜਨ, ਗੁਰੂ ਮਹਾਰਾਜ ਦੀ ਗੱਲ ਕਰੇ, ਸਿੱਖ ਇਤਿਹਾਸ ਦੀ ਗੱਲ ਕਰੇ, ਸਾਡੀ ਪਹਿਚਾਣ ਬਾਰੇ ਦੱਸੇ ਕਿ ਅਸੀਂ ਕੌਣ ਹਾਂ, ਸਾਡੇ ਵਿਰਸੇ ਨਾਲ ਜੋੜੇ, ਉਹ ਤੁਸੀਂ ਵੱਧ ਤੋਂ ਵੱਧ ਪੜ੍ਹੋ, ਸੁਣੋ। ਜੋ ਅੱਜ ਕੱਲ੍ਹ ਕੰਟਰੋਵਰਸੀਆਂ ਚੱਲਦੀਆਂ ਫੇਸਬੁੱਕ ਵਗੈਰਾ ਤੇ ਜਾਂ ਕੁਛ ਹੋਰ, ਉਹਨਾਂ ਤੇ ਧਿਆਨ ਨਾ ਦਿਓ। ਆਪਣੇ ਜੀਵਨ ਨੂੰ, ਕਾਰਨ ਇਹੀ ਹੈ ਕਿ ਅੱਜ ਆਪਾਂ ਸਿੱਖੀ 'ਚ ਹੈ ਪਰ ਆਪਣਾ ਜੀਵਨ ਨਹੀਂ ਆ। ਬਹੁਤ ਲੋਕ, ਬਹੁਤ ਮੇਰੇ ਵੀਰ, ਸਿੱਖੀ ਸਰੂਪ ਵਧੀਆ ਹੁੰਦਾ ਪਰ ਜੋ ਉਹਨਾਂ ਦੀ ਗੁਪਤਾਰ ਜੋ ਬੋਲਦੇ ਨੇ ਉਹਨਾਂ ਤੋਂ ਮਤਲਬ ਬੜਾ ਦਿਲ ਨੂੰ ਠੇਸ ਪਹੁੰਚਦੀ ਹੈ ਕਿ ਗੁਰੂ ਮਹਾਰਾਜ ਨੇ ਇੰਨੀ ਵੱਡੀ, ਇੰਨੀ ਤਾਕਤ, ਉਹਨਾਂ ਨੇ ਆਪਾਂ ਨੂੰ ਆਪਣਾ ਪੁੱਤਰ ਬਣਾਇਆ ਤੇ ਆਪਾਂ ਫਿਰ ਵੀ ਏਦਾਂ ਦੇ ਕੰਮ ਕਰਦੇ ਆ ਜਿਸ ਤਰ੍ਹਾਂ ਕਿ ਇੱਕ ਸ਼ਰਮ ਆ ਜਾਂਦੀ ਹੈ। ਮੈਂ ਕਿਸੇ ਨੂੰ ਕਹਿ ਨਹੀਂ ਸਕਦਾ ਹੁੰਦਾ, ਬਟ I heard so much when I heard or when I see these kind of things, you know, like ਜਦੋਂ ਲੋਕ ਲੜਦੇ ਆ, ਕਈ ਲੋਕ ਤਾਂ ਏਦਾਂ ਦੇ ਕਿ ਜੋ ਨਸ਼ਾ ਕਰਕੇ ਗੁਰਦੁਆਰਾ ਸਾਹਿਬ ਚ ਆਉਂਦੇ ਆ, ਉੱਥੇ ਫੜੇ ਜਾਂਦੇ ਆ। ਮੇਰੀ ਇਹੀ ਬੇਨਤੀ ਹੈ ਕਿ ਦੁਨੀਆ ਦੀ ਕੋਈ ਵੀ ਏਦਾਂ ਦੀ ਮੁਸੀਬਤ ਜਾਂ ਕੋਈ ਵੀ ਏਦਾਂ ਦੀ ਪ੍ਰੋਬਲਮ ਹੈ ਨਹੀਂ ਜੋ ਆਪਾਂ ਨੂੰ ਗੁਰੂ ਸਾਹਿਬ ਤੋਂ ਛੁਟਕਾਰਾ ਪਾਉਂਦੀ ਨਹੀਂ ਮਿਲਦੀ। ਇੱਕ ਭਰੋਸਾ, ਇੱਕ ਫੇਥ ਰੱਖਣਾ ਹੈ, ਇੱਕ ਵਿਸ਼ਵਾਸ ਰੱਖਣਾ ਹੈ, ਉਹਨਾਂ ਗੁਰੂ ਸਾਹਿਬ ਨੂੰ ਹਾਜ਼ਰ ਮੰਨਣਾ ਹੈ। ਗੁਰੂ ਮਹਾਰਾਜ ਤੁਹਾਡੇ ਟੈਸਟ ਲੈਂਦੇ ਆ, ਇੱਕ ਸਮਾਂ ਲੱਗਦਾ ਹੈ। ਕੋਈ ਵੀ ਚੀਜ਼ ਦਾ ਹੱਲ ਓਵਰਨਾਈਟ ਨਹੀਂ ਹੋ ਸਕਦਾ। ਇਹਨੂੰ ਏਦਾਂ ਮਾਈਕ੍ਰੋਵੇਵ ਨੂੰ ਟ੍ਰੀਟ ਨਾ ਕਰੋ ਕਿ ਆਪਾਂ ਕੋਈ ਚੀਜ਼ ਰੱਖੀ ਤਾਂ 2 ਮਿੰਟ ਆਪਾਂ ਨੂੰ ਰੈਡੀ ਮਿਲ ਜਾਏਗੀ। ਟਾਈਮ ਲੱਗਦਾ। ਚੰਗੀ ਸੰਗਤ ਕਰੋ, ਚੰਗੀ ਗੁਰਮੁਖ ਪਿਆਰਿਆਂ ਦੀ ਸੰਗਤ ਬਹੁਤ ਜ਼ਰੂਰੀ ਹੈ। ਨਸ਼ਾ ਛੁੱਟਣਾ ਤਾਂ ਬਹੁਤ, ਇਹ ਤਾਂ ਮਾਮੂਲੀ ਗੱਲ ਹੈ ਜੀ। ਮੈਨੂੰ ਲੱਗਦਾ ਕਿ ਇਹ ਕੋਈ ਵੱਡੀ ਗੱਲ ਨਹੀਂ ਹੈ। ਗੁਰੂ ਮਹਾਰਾਜ 1.25 ਲੱਖ ਨਾਲ ਲੜਾ ਸਕਦੇ ਆ, ਹਾਥੀ ਨਾਲ ਲੜਵਾ ਸਕਦੇ ਆ। ਗੁਰੂ ਮਹਾਰਾਜ ਕੀ ਨਹੀਂ ਕਰਵਾ ਸਕਦੇ? ਗੁਰੂ ਮਹਾਰਾਜ ਦਿਨ ਦੇ ਵਿੱਚ ਤਾਰੇ ਵੀ ਚੜਾ ਸਕਦੇ, ਕੁਛ ਵੀ ਕਰ ਸਕਦੇ ਆ। ਮੇਰਾ ਇਹ ਮੰਨਣਾ ਹੈ ਤੇ ਮੈਨੂੰ ਪੂਰਾ ਯਕੀਨ ਹੈ। ਮੈਨੂੰ ਅੱਜ ਵੀ ਜੋ ਇੱਕ ਪਹਿਲਾਂ ਇੱਕ ਨਸ਼ੇ ਦੀ ਇੱਕ ਆਦਤ ਲਾ ਲਓ ਜਾਂ ਜੋ ਕਰੀਦਾ ਸੀਗਾ, ਉਸ ਤੋਂ ਕਿਤੇ ਜ਼ਿਆਦਾ ਵਧੀਆ ਇੱਕ ਮੈਨੂੰ ਸਰੂਰ ਉਹ ਨਸ਼ਾ ਮੈਨੂੰ 24 ਘੰਟੇ ਰਹਿੰਦਾ। ਬਿਲਕੁਲ ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਪੂਰੀ ਗੱਲ ਕੀਤੀ ਕਿ ਤੁਹਾਡਾ ਕਿਸ ਤਰ੍ਹਾਂ ਲਾਈਫ ਚੇਂਜ ਹੋਇਆ, ਤੁਸੀਂ ਫਿਰ ਗੁਰਸਿੱਖ ਨੂੰ ਮਿਲੇ, ਤੁਸੀਂ ਉਸ ਤੋਂ ਬਾਅਦ ਸਿੱਖੀ ਸਰੂਪ ਦੇ ਵਿੱਚ ਗਏ, ਪਰ ਜਿਸ ਤਰ੍ਹਾਂ ਮੈਂ ਕੁਇਕ ਕੁਐਸਚਨ ਜਾਣਨਾ ਚਾਹਾਂਗੀ, ਤੁਹਾਡੇ ਕੋਲ ਕੋਈ ਆਨਸਰ ਵੀ ਦਿਓ ਤੁਸੀਂ ਉਹਦਾ, ਪਰ ਜਿਸ ਤਰ੍ਹਾਂ ਇਸ ਤਰ੍ਹਾਂ ਦਾ ਇੱਕ ਡਰਾਮੈਟਿਕ ਚੇਂਜ ਲਾਈਫ ਦੇ ਵਿੱਚ ਆਉਂਦਾ ਹੈ, ਆਈ ਨੋ ਕਿ ਫਰੈਂਡਸ ਨੂੰ ਤਾਂ ਪ੍ਰੋਬਲਮ ਆਉਂਦੀ ਹੈ, ਪਰ ਜਿਸ ਤਰ੍ਹਾਂ ਤੁਹਾਡੀ ਮੈਰਿਡ ਲਾਈਫ ਸੀਗੀ, ਤੁਹਾਡਾ ਵਿਆਹ ਹੋਇਆ ਸੀ, ਤੁਹਾਡੇ ਬੱਚੇ ਹੈਗੇ ਆ, ਤੁਹਾਡੇ ਜਿਹੜੇ ਪੈਰੈਂਟਸ ਨੇ ਉਹਨਾਂ ਦਾ ਕੀ ਐਕਸਪੀਰੀਅੰਸ ਸੀਗਾ, ਉਹਨਾਂ ਨੇ ਕੀ ਮਹਿਸੂਸ ਕੀਤਾ, ਉਹਨਾਂ ਦਾ ਅੱਗੇ ਕੀ ਰਿਸਪੌਂਸ ਸੀਗਾ? क्विक क्वेश्चन ਦਾ ਆਨਸਰ ਸ਼ਾਇਦ ਕੁਇਕ ਨਾ ਮਿਲੇ, ਬਟ ਫਿਰ ਕੋਸ਼ਿਸ਼ ਕਰਾਂਗੇ ਜੀ। ਦੇਖੋ, ਜਿਸ ਦਿਨ ਮੈਂ ਮਹਾਰਾਜ ਦੀ ਕਿਰਪਾ ਸਦਕਾ, ਗੁਰੂ ਮਹਾਰਾਜ ਦੀ ਕਿਰਪਾ ਸਦਕਾ ਹੀ ਫੈਸਲਾ ਕੀਤਾ ਕਿ ਮੈਂ ਆਪਣੇ ਕੇਸ ਨਹੀਂ ਕਟਾਣੇ। ਮੇਰੀ ਵਾਈਫ ਨੂੰ ਇਸ ਚੀਜ਼ ਤੋਂ ਪ੍ਰੋਬਲਮ ਸੀ ਵੀ, ਕਿਉਂਕਿ
ਸ਼ਾਇਦ ਉਹਦੀ ਨਜ਼ਰ 'ਚ ਇਹ ਲੱਗਦਾ ਸੀ ਕਿ ਮੈਂ ਪਹਿਲਾਂ ਜ਼ਿਆਦਾ ਸਮਾਰਟ ਸੀ ਵੀ ਹੁਣ ਨਹੀਂ ਹੈ। ਜਾਂ ਕਈ ਵਾਰ ਕੀ ਹੁੰਦਾ ਕਿ ਇੱਕਦਮ ਡਰਾਮੈਟਿਕਲੀ ਕਿਸੇ ਦੇ ਵਿੱਚ ਚੇਂਜ ਆਉਂਦੀ ਆ ਤਾਂ ਉਹ ਡਾਈਜੈਸਟ ਨਹੀਂ ਹੁੰਦੀ। ਬੰਦਾ ਸੋਚਦਾ ਵੀ ਸ਼ਾਇਦ ਪਤਾ ਨਹੀਂ ਕੀ ਹੋ ਗਿਆ ਹੈ, ਕਿ ਕਿਸੇ ਦੀ ਗਲਤ ਇਨਫਲੂਐਂਸ ਤਾਂ ਨਹੀਂ ਆ ਗਿਆ। ਸੇਮ ਥਿੰਗ ਵਿਦ ਮਾਈ ਮਮ, ਕਿਉਂਕਿ ਮੈਂ ਉਸੇ ਸ਼ਹਿਰ ਦੇ ਵਿੱਚ ਰਹਿ ਰਿਹਾ ਜਿੱਥੇ ਓਕੜੀ ਗੁਰਦੁਆਰਾ ਸਾਹਿਬ ਵਿਖੇ ਇੱਕ ਗੋਰੇ ਨੇ ਸ਼ੂਟ ਕਰਕੇ 5 ਬੰਦਿਆਂ ਨੂੰ ਸ਼ਹੀਦ ਕੀਤਾ ਸੀਗਾ। ਇੱਕ ਮੇਰੇ ਮਦਰ ਦੇ ਮਨ ਦੇ ਅੰਦਰ ਇਹ ਵੀ ਸੀਗਾ ਕਿ ਹਾਂ ਪੱਗ ਬੰਨ ਕੇ ਪੱਗ ਹੁਣ ਕੇਸ ਰੱਖੂਗਾ, ਪੱਗ ਬੰਨੂਗਾ, ਇਹ ਤਾਂ ਆਪਾਂ ਨੂੰ ਹੇਟ ਕਰਦੇ। ਬਟ ਮੇਰਾ ਇਹ ਮੰਨਣਾ ਹੈ ਕਿ ਆਪਾਂ ਪੱਗ ਨੂੰ ਕਿਉਂ ਰੱਖੀਏ? ਇਹ ਪੱਗ ਇੱਕ ਦਸਤਾਰ ਹੈ, ਇੱਕ ਤਾਜ ਹੈ, ਇਹ ਤਾਂ ਇੱਕ ਪ੍ਰਚਾਰ ਦਾ ਕੇਂਦਰ ਹੈ। ਆਪਾਂ ਹਜ਼ਾਰਾਂ ਬੰਦਿਆਂ ਜਿਹੜੇ ਪੱਗ ਵਾਲਾ ਦੂਰੋਂ ਪਛਾਣਿਆ ਜਾਂਦਾ। ਇੰਸਟੈਡ ਆਫ ਲੁਕਣ ਦੀ ਬਜਾਏ ਆਪਾਂ ਨੂੰ ਅੱਗੇ ਹੋ ਕੇ ਦੱਸਣਾ ਚਾਹੀਦਾ ਕਿ ਯੈਸ ਅਸੀਂ ਸਿੱਖ ਹਾਂ, ਸਾਡਾ ਇੰਨਾ ਵਧੀਆ ਵਿਰਸਾ, ਇੰਨਾ ਰਿਚ ਕਲਚਰ ਹੈ, ਅੱਗੇ ਹੋ ਕੇ ਦੱਸੋ। ਤੇ ਪ੍ਰੋਬਲਮ ਆਈਆਂ ਬਸ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ, ਸੰਗਤ ਨੇ ਵੀ ਗਾਈਡ ਕੀਤਾ ਕਿਉਂਕਿ ਮਾਂ ਬਾਪ ਵੀ ਪਰਮਾਤਮਾ ਦਾ ਰੂਪ ਹੁੰਦੇ ਆ। ਮੈਂ ਮਾਂ ਬਾਪ ਨੂੰ ਵੀ ਨਾਰਾਜ਼ ਨਹੀਂ ਕਰਨਾ ਚਾਹੁੰਦਾ ਸੀ, ਬਟ ਮੈਂ ਆਪਣਾ ਫੈਸਲਾ ਲੈ ਚੁੱਕਿਆ ਸੀ ਗੁਰੂ ਮਹਾਰਾਜ ਦੀ ਕਿਰਪਾ ਤੋਂ ਕਿ ਨਹੀਂ ਵੀ ਹੁਣ ਮੈਂ ਕੇਸ ਨਹੀਂ ਕੱਟਣੇ ਤੇ ਵੀ ਮੇਰਾ ਇਹੀ ਫੈਸਲਾ ਹੈ ਵੀ ਮੈਂ ਪੁਰਾਣੀ ਲਾਈਫ 'ਚ ਮੈਂ ਜਾਣਾ ਨਹੀਂ ਚਾਹੁੰਦਾ। ਜੀ ਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਪੈਸ਼ਲੀ ਜਿਹੜੀ ਆਪਣੀ ਜ਼ਿੰਦਗੀ ਦੇ ਬਾਰੇ ਜਿਹੜਾ ਪੂਰਾ ਐਕਸਪੀਰੀਅੰਸ ਸੀਗਾ ਸਿੱਖੀ ਸਰੂਪ ਤੱਕ ਉਹ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਐਂਡ ਆਪਣੇ ਦਰਸ਼ਕਾਂ ਨੂੰ ਅਸੀਂ ਇੱਥੇ ਕਹਿਣਾ ਚਾਹਾਂਗੇ ਕਿ ਅਗਰ ਉਹਨਾਂ ਕੋਲ ਕੋਈ ਐਨੀ ਕੁਐਸਚਨ ਦਾ ਯੂ ਗਾਇਜ਼ ਹੈਵ, ਤੁਸੀਂ ਸਕਰੀਨ ਦੇ ਉੱਪਰ ਇਹਨਾਂ ਦਾ ਈਮੇਲ ਐਡਰੈਸ ਵੇਖ ਰਹੇ ਹੋ, ਤੁਸੀਂ ਯੂ ਕੈਨ ਰੀਚ ਆਊਟ ਟੂ ਹਿਮ, ਆਸਕ ਹਿਮ ਐਨੀ ਕੁਐਸਚਨ। ਅਗਰ ਤੁਸੀਂ ਆਪਣੀ ਫੈਮਿਲੀ ਦੇ ਨਾਲ ਇਸ ਨਸ਼ਿਆਂ ਬਾਰੇ ਗੱਲਬਾਤ ਨਹੀਂ ਕਰ ਸਕਦੇ, ਤੁਸੀਂ ਵੀਰ ਗੁਰਲਾਲ ਸਿੰਘ ਜੀ ਨਾਲ ਜ਼ਰੂਰ ਗੱਲਬਾਤ ਕਰੋ, ਆਪਣਾ ਐਕਸਪੀਰੀਅੰਸ ਸ਼ੇਅਰ ਕਰੋ, ਐਂਡ ਆਮ ਪ੍ਰੀਟੀ ਸ਼ੋਰ ਕਿ ਇਹ ਤੁਹਾਡੀ ਮਦਦ ਜ਼ਰੂਰ ਕਰਨਗੇ। ਸੋ ਵੀਰ ਜੀ, ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਆਪਾਂ ਬਹੁਤ ਸਾਰੀਆਂ ਹੇਟ ਕ੍ਰਾਈਮ ਦੀ ਵਾਰਦਾਤਾਂ ਹੁੰਦੀਆਂ ਨੇ, ਆਪਾਂ ਜਿਹੜੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਆਪਾਂ ਹਮੇਸ਼ਾ ਉਹਨਾਂ ਨੂੰ ਕਹਿੰਦੇ ਕਿ ਸਾਡੇ ਸਿੱਖ ਗੁਰੂ ਨੇ, ਐਂਡ ਪਰ ਜਿਸ ਤਰ੍ਹਾਂ ਜਾਣਿਆ ਜਾਵੇ ਗੁਰੂ ਗ੍ਰੰਥ ਸਾਹਿਬ ਜੀ ਜਗਤ ਗੁਰੂ ਨੇ, ਆਪਾਂ ਨੂੰ ਇਹ ਵੀ ਲੋਕਾਂ ਸਾਹਮਣੇ ਲੈ ਕੇ ਆਉਣ ਦੀ ਜ਼ਰੂਰਤ ਹੈਗੀ ਆ। ਪਰ ਮੈਂ ਚਾਹੁੰਦੀ ਹਾਂ ਕਿਉਂਕਿ ਅੱਜ ਤਾਂ ਸਾਡੇ ਕੋਲ ਬਹੁਤ ਘੱਟ ਟਾਈਮ ਹੈਗਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਆਈ ਨੋ ਕਿ ਤੁਸੀਂ ਬਹੁਤ ਸਾਰੀਆਂ ਹੋਰ ਸਿੱਖ ਪ੍ਰਚਾਰ ਪ੍ਰਤੀ ਗੱਲਬਾਤ ਕਰਦੇ ਹੋ, ਤੁਸੀਂ ਬੁੱਕਸ ਵੀ ਵੰਡਦੇ ਹੋ, ਐਂਡ ਆਲਸੋ ਬੁਲਿੰਗ ਦੇ ਉੱਪਰ ਵੀ ਤੁਸੀਂ ਸਪੀਚਿਸ ਕਰਦੇ ਹੋ, ਉਹਨਾਂ ਸੰਬੰਧੀ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕਰੀਏ ਕਿਉਂਕਿ ਅੱਜ ਦਾ ਟਾਈਮ ਬਹੁਤ ਸ਼ੋਰਟ ਹੈ। ਅੱਜ ਤੱਕ ਅਸੀਂ ਇੱਥੇ ਇਜਾਜ਼ਤ ਲਵਾਂਗੇ, ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਅਸੀਂ ਫਿਰ ਤੋਂ ਇੱਕ ਇੰਟਰਵਿਊ ਦਾ ਸੈਸ਼ਨ ਕਰਨਾ ਚਾਹਾਂਗੇ, ਪਰ ਹੁਣ ਤੁਹਾਡੇ ਕੋਲ ਅਸੀਂ ਵੀਰ ਜੀ ਇਜਾਜ਼ਤ ਲੈਂਦੇ ਹਾਂ। ਬਹੁਤ ਬਹੁਤ ਧੰਨਵਾਦ ਤੁਹਾਡੇ ਟਾਈਮ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਮੰਡੇ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ 'ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ARC Kitchen Cabinets, specializing in manufacturing and installing custom-made kitchen and bathroom vanities. We remain committed to customer satisfaction and guarantee only the very best. For more information, check out arckitchencabinets.com. Bole Sonihal 1984 ਵਿੱਚ ਦਰਬਾਰ ਸਾਹਿਬ ਤੇ ਫੌਜੀ ਹਮਲੇ ਦੇ ਰੋਹ ਵਜੋਂ ਹੋਂਦ ਵਿੱਚ ਆਈ ਨਿਊਯਾਰਕ ਦੀ ਸਿੱਖ ਡੇ ਪੈਰੇਡ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਟ੍ਰਾਈ ਸਟੇਟ ਦੀਆਂ ਸਿੱਖ ਸੰਗਤਾਂ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਵੱਲੋਂ 23 ਅਪ੍ਰੈਲ 2016 ਦਿਨ ਸ਼ਨੀਵਾਰ ਨੂੰ 12 ਵਜੇ 37 ਸਟਰੀਟ ਮੈਡੀਸਨ ਐਵਨਿਊ ਤੋਂ ਆਰੰਭ ਹੋ ਕੇ 25 ਸਟਰੀਟ ਮੈਡੀਸਨ ਐਵਨਿਊ ਤੱਕ ਕੱਢੀ ਜਾ ਰਹੀ ਹੈ। ਕੌਮ ਦੀ ਚੜ੍ਹਦੀ ਕਲਾ ਲਈ ਵਚਨਬੱਧਤਾ ਪ੍ਰਗਟਾਉਂਦਿਆਂ ਸਮੂਹ ਸਿੱਖ ਸੰਗਤ ਨੂੰ ਪੈਰੇਡ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਗੁਰੂਦੇਵ ਸਿੰਘ ਕਾਂਗਰਸੀ ਕਪਤਾਨ ਅਮਰਿੰਦਰ ਦਾ ਕਹਿਣਾ ਹੈ ਕਿ ਸਿੱਖ ਹਿੰਦੂ ਨੇ। ਜੂਨ 84 ਇਤਿਹਾਸਕ ਘਟਨਾ ਹੈ, ਇਸ ਨੂੰ ਭੁੱਲ ਜਾਓ। ਨਵੰਬਰ 84 ਸਿੱਖ ਕਤਲੇਆਮ 'ਚ ਕਾਂਗਰਸ ਦਾ ਹੱਥ ਨਹੀਂ, ਟਾਈਟਲਰ ਨਿਰਦੋਸ਼ ਹੈ। ਖਾਲਸਾ ਜੀ, ਕੀ ਅਮਰਿੰਦਰ ਪੰਜਾਬ ਦਾ ਕਪਤਾਨ ਹੈ ਜਾਂ ਪੰਜਾਬ ਦਾ ਗੱਦਾਰ ਹੈ? ਇਸ ਸੰਬੰਧੀ ਤੁਹਾਡਾ ਫੈਸਲਾ ਕੀ ਹੈ? ਤੁਸੀਂ ਆਪਣਾ ਮਤ ਭਾਵ ਵੋਟ referendum2020.org ਤੇ ਜਾ ਕੇ ਪਾ ਸਕਦੇ ਹੋ ਜੀ।
With your support, we can raise your voice globally. ਉਹਨਾਂ ਨੇ ਪਗੜੀ ਇਸ਼ੂ ਨੂੰ ਬਿਲਕੁਲ ਮਤਲਬ ਕਿ ਫਰਾਂਸ ਦੇ ਰਾਸ਼ਟਰਪਤੀ ਦੇ ਸਾਹਮਣੇ ਲੈ ਕੇ ਆਇਆ ਹੀ ਨਹੀਂ ਹੈ। With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ। With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. ਜਿਹੜਾ ਕੋਈ ਮਹਾਨ ਸਿੱਖ ਹੈ ਕਿਹੜਾ ਤੁਹਾਡਾ ਰੋਲ ਮਾਡਲ ਹੈ? ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ। And it's just, representative of a culture that's all about peace. Support your TV channel and help us take your voices to everyone around the world for every human rights issue. ਯੂਨਾਈਟਿਡ ਸਿੱਖ ਜਥੇਬੰਦੀ ਨੇ ਫ੍ਰੈਂਚ ਅਤੇ ਯੂਰਪੀਅਨ ਕੋਰਟਸ ਦੇ ਨਾਲ-ਨਾਲ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਮੇਟੀ ਦਾ ਦਰਵਾਜ਼ਾ ਵੀ ਖੜਕਾਇਆ। All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. With your support, we can raise your voice globally. ਉਹਨਾਂ ਨੇ ਪਗੜੀ ਇਸ਼ੂ ਨੂੰ ਬਿਲਕੁਲ ਮਤਲਬ ਕਿ ਫਰਾਂਸ ਦੇ ਰਾਸ਼ਟਰਪਤੀ ਦੇ ਸਾਹਮਣੇ ਲੈ ਕੇ ਆਇਆ ਹੀ ਨਹੀਂ ਹੈ। With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ। With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. ਜਿਹੜਾ ਕੋਈ ਮਹਾਨ ਸਿੱਖ ਹੈ ਕਿਹੜਾ ਤੁਹਾਡਾ ਰੋਲ ਮਾਡਲ ਹੈ? ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ। And it's just, representative of a culture that's all about peace. Support your TV channel and help us take your voices to everyone around the world for every human rights issue. ਯੂਨਾਈਟਿਡ ਸਿੱਖ ਜਥੇਬੰਦੀ ਨੇ ਫ੍ਰੈਂਚ ਅਤੇ ਯੂਰਪੀਅਨ ਕੋਰਟਸ ਦੇ ਨਾਲ-ਨਾਲ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਮੇਟੀ ਦਾ ਦਰਵਾਜ਼ਾ ਵੀ ਖੜਕਾਇਆ। All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long